तो ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ। ਉਹ ਉਸਾਮਾ ਕਯੂਮ ਜੀ ਦਾ ਪਾਕਿਸਤਾਨ ਤੋਂ ਇਹ ਲਿਖਦੇ ਹਨ, ਮੈਂ ਡਾਕਟਰ ਅਮਰਜੀਤ ਸਿੰਘ ਦੀਆਂ ਵੀਡੀਓਜ਼ ਦੇਖੀਆਂ ਹਨ, ਮੈਨੂੰ ਇਹ ਬੜੀਆਂ ਜਾਣਕਾਰੀ ਭਰਪੂਰ ਲੱਗੀਆਂ। ਮੇਰਾ ਸਵਾਲ ਜੋ ਸਵਾਲ ਨਾਲੋਂ ਜ਼ਿਆਦਾ ਸੁਝਾਅ ਹੈ ਇਹ ਕਿ ਡਾਕਟਰ ਸਾਹਿਬ ਕਿਰਪਾ ਕਰਕੇ ਤੁਸੀਂ 1984 ਆਪਰੇਸ਼ਨ ਬਲੂ ਸਟਾਰ ਬਾਰੇ ਇੱਕ ਪੂਰੀ ਸੀਰੀਜ਼ ਤਿਆਰ ਕਰੋ। ਇਸ ਦਾ ਇਤਿਹਾਸਕ ਪੱਖ ਤੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ कि एक आम पाकिस्तानी इस बारे चंगी तरह जान सके, क्योंकि माड़ी किस्मत नूं सानू खालिस्तान बारे ज्यादा जानकारी नहीं, जिवें सानू कश्मीर बारे जानकारी है। कृपा करके पिंडरां वालियां बारे भी चानना पाओ। मैं उन्हां बारे विकीपीडिया तो पढ़िया है कि वो खालिस्तान नहीं मंगदे सन ते वो मुसलमानां वांग सिखां दी वखरी पछाण दी प्रौढ़ता करदे सन। जी डॉक्टर साहब जी, इन्हां दा नाम हैगा उसामा कयूम, पाकिस्तान कयूम जी। भाईजान उसामा क्यूम जी का बहुत बहुत शुक्रिया, उन्होंने सानू पाकिस्तान तो लिखे जी। साडियां वीडियोज़ इस प्रोग्राम दियां उन्होंने जानकारी भरपूर लगदियां ने, साडे लई ये फखर और माण वाली गल है। और उन्होंने पहला सुझाव ये दिता है भी जून 84 का घल्लूकारा जिसनू सरकारी दहशतगर्दी ने ब्लू स्टार का नाम दिता सी जी, ਅਸੀਂ ਇਹ ਨਾਂ ਨਹੀਂ ਇਸਤੇਮਾਲ ਕਰਦੇ ਕਿਉਂਕਿ ਇਹ ਦੁਸ਼ਮਣ ਦਾ ਦਿੱਤਾ ਹੋਇਆ ਇੱਕ ਨਾਂ ਹੈ। ਇਹ ਸਾਡੇ ਲਈ ਘੱਲੂਘਾਰਾ ਜੂਨ 84 ਹੈ। ਸੋ ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਹੋਰ ਜਾਣਕਾਰੀ ਵਾਲੀ ਜਿਹੜੀ ਹੈ ਕੋਈ ਸੀਰੀਜ਼ ਜਿਹੜੀਆਂ ਨੇ ਇਸ ਦੇ ਉੱਤੇ ਲੜੀਵਾਰ ਕੁਝ ਕੀਤਾ ਜਾਏ। ਉਸਾਮਾ ਕਿਊਮ ਸਾਹਿਬ, ਅਸੀਂ ਚਾਹੁੰਦੇ ਬਹੁਤ ਕੁਝ ਕਰਨਾ ਜੀ, ਪਰ ਹੁੰਦਾ ਇਹ ਹੈ ਕਿ ਬਹੁਤ ਸੀਮਤ ਸਾਧਨ और उन्ना जिन्ना साडे कोल वक्त है उस नाल जिन्ना असी तुर रहे हैं, कई बार ये भी हुण बोझल हो जाता है। पर मेरी चाहना जरूर है ना सिर्फ इस हवाले नाल ही, जे कदे अकाल पुरख ने जिंदगी बख्शी मौका बख्शिया तो असी ईवन बीते दा इतिहास भी ठीक परसपैक्टिव दे विच और खास तौर पर अजोके साडे इतिहास च ये जिहड़ा साडा सुनहरी दौर है, शानदार दौर है, जिसनू दुश्मन ने अपने काले ब्रश के नाल काला दौर पेंट किते, इस दी हकीकत असी दुनिया सामने लिया सकीए। वैसे हुण बहुत सारे एफर्ट इस फील्ड च हो रहे ने होर भी, और मैं देख रहा सी कि वर्ल्ड पार्लीमेंट ऑफ रिलीजन्स जिहड़ी साल्ट लेक सिटी यूटा च होनी है जी, उस दे हवाले नाल ਜਿਹੜੀ ਇੱਕ ਸਿੱਖ ਸੰਸਥਾ ਹੈ, ਸ਼ਾਇਦ ਸਿੱਖਰੀ ਨੇ ਇਹ ਐਫਰਟ ਕੀਤੇ ਕਿ ਇੱਕ ਜਿਹਦੇ 'ਚ ਕਿ ਬਹੁਤ ਸਾਰੇ ਨੌਨ ਸਿੱਖ ਐਕਟਰ ਨੇ ਔਰ ਉਹਨਾਂ ਨੇ ਜੂਨ 84 ਤੋਂ ਇਲਾਵਾ ਨਵੰਬਰ 84 ਦੇ ਉੱਤੇ ਉਹ ਜ਼ਿਆਦਾ ਫੋਕਸਡ ਹੈ ਸਿੱਖ ਨਸਲਕੁਸ਼ੀ ਦੇ ਉੱਤੇ। ਉਸ ਦੇ ਉੱਤੇ ਉਹਨਾਂ ਨੇ ਇੱਕ ਡਰਾਮਾ ਜਿਹੜਾ ਪ੍ਰਿਪੇਅਰ ਕੀਤਾ ਹੋਇਆ, ਜਿਹੜਾ ਕਿ ਉਹਨਾਂ ਨੇ ਕਈ ਥਾਂ 'ਤੇ ਜਾ ਕੇ ਭਾਰਤ 'ਚ ਵੀ ਉਸ ਦਾ ਮੰਚਨ ਕੀਤਾ, ਬੰਬੇ 'ਚ ਵੀ, ਦਿੱਲੀ 'ਚ ਵੀ, ਇੱਥੇ ਨਿਊਯਾਰਕ 'ਚ ਵੀ ਹੋਇਆ। ਮੈਨੂੰ ਮੌਕਾ ਤਾਂ ਨਹੀਂ ਬਣਿਆ, ਸ਼ਾਇਦ ਉਸ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਦੇ ਵਿੱਚ ਉਹ ਦਿਖਾਇਆ ਜਾਏ। ਸੋ ਬਾਕੀਆਂ ਦੇ ਵੀ ਕਾਫੀ ਇਸ ਪਾਸੇ ਦਿਲਚਸਪੀ ਹੋ ਰਹੀ ਹੈ, ਬਹੁਤ ਸਾਰੇ ਫੈਕਟ ਸਾਹਮਣੇ ਆ ਰਹੇ ਨੇ, ਲਿਖਤਾਂ ਵੀ ਸਾਹਮਣੇ ਆ ਰਹੀਆਂ। ਔਰ ਉਹਨਾਂ ਨੇ ਠੀਕ ਕਿਹਾ ਕਿ ਵੀ ਜਿਹੜੀ ਬਹੁਤ ਸਾਰੀ ਜਾਣਕਾਰੀ ਹੈ ਵਿਕੀਪੀਡੀਆ ਹੈ ਜਾਂ ਕੋਈ ਹੋਰ ਸਾਧਨ ਨੇ, ਉਹਦੇ 'ਚ ਬਹੁਤੀ ਗੱਲ ਇੰਡੀਅਨ ਸਾਈਡ ਦੀ ਹੈ ਔਰ ਇਕੱਲਾ ਜੂਨ 84 ਤੱਕ ਹੀ ਨਹੀਂ, ਸਾਰੀ ਸਟਰਗਲ ਦੀ। ਔਰ ਇਸੇ ਲਈ ਜਦੋਂ ਡਾਕਟਰ ਸਿੰਥੀਆ ਦੀ ਕਿਤਾਬ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਦਾ ਕੋਈ ਹਵਾਲਾ ਦਿੰਦਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹਦੇ 'ਚ ਐਟਲੀਸਟ ਇੱਕ ਛੋਟਾ ਜਿਹੜਾ ਆਸਪੈਕਟ ਹੈ, ਸਿੱਖ ਆਸਪੈਕਟ ਛੋਟਾ ਇਸ ਲਈ ਕਿਉਂਕਿ ਦੂਜੇ ਪਾਸੇ ਹਕੂਮਤੀ ਆਸਪੈਕਟ ਨੇ, ਲਾਇਬ੍ਰੇਰੀਆਂ ਭਰੀਆਂ ਹੋਈਆਂ, ਪਰ ਇਹਦੇ ਰਾਹੀਂ ਉਹ ਚੈਲੰਜ ਹੁੰਦਾ ਹੈ ਔਰ ਉਹ ਭਾਵਨਾਵਾਂ ਕਿਉਂ ਨੌਜਵਾਨ ਇਸ ਰਸਤੇ ਤੇ ਤੁਰੇ, ਕਿਵੇਂ ਉਹਨਾਂ ਨੇ ਮਾਰਕਾਖੇਜ਼ ਕੰਮ ਕੀਤੇ, ਇਹ ਸਾਰਾ ਉਸ ਦਾ ਹਿੱਸਾ ਹੈ। ਬਾਕੀ ਉਹਨਾਂ ਨੇ ਅਖੀਰ 'ਚ ਕਿਹਾ ਕਿ ਵੀ ਸੰਤ ਭਿੰਡਾਂ ਵਾਲਿਆਂ ਬਾਰੇ ਇਹ ਕਿਹਾ ਜਾਂਦਾ ਹੈ ਵੀ ਉਹਨਾਂ ਨੇ ਖਾਲਿਸਤਾਨ ਨਹੀਂ ਮੰਗਿਆ, ਉਹ ਸਿੱਖਾਂ ਦੀ ਵੱਖਰੀ ਪਛਾਣ ਚਾਹੁੰਦੇ ਸਨ। ਦੇਖੋ ਮੈਂ ਸਮਝਦਾ ਵੀ ਗੱਲ ਇਹ ਹੁੰਦੀ ਹੈ ਵੀ ਚਾਕੂ ਕਿਹਦੇ ਹੱਥ 'ਚ ਹੈ। ਜੇ ਤਾਂ ਇੱਕ ਸਰਜਨ ਦੇ ਹੱਥ 'ਚ ਹੈ ਤੇ ਉਸ ਚਾਕੂ ਦੇ ਨਾਲ ਜਿਹੜਾ ਕੈਂਸਰਸ ਪਾਰਟ ਹੈ ਬਾਡੀ ਦਾ ਸਰਜਰੀ ਕਰਕੇ ਕੱਢ ਦੇਗਾ ਉਸ ਨੂੰ ਜੀ, ਬਿਲਕੁਲ। ਤੇ ਜੇ ਉਹ ਚਾਕੂ ਇੱਕ ਲਟੇਰੇ ਦੇ ਹੱਥ 'ਚ ਹੈ ਤੇ ਉਹ ਦਿਖਾ ਕੇ ਤੁਹਾਡੀ ਜੇਬ ਖਾਲੀ ਕਰ ਦੇਗਾ, ਜਾਂ ਇੱਕ ਮਰਡਰ ਦੇ ਹੱਥ 'ਚ ਹੈ, ਕਾਤਲ ਦੇ ਹੱਥ 'ਚ ਹੈ, ਉਹ ਮਰਡਰ ਕਰ ਦੇਗਾ, ਕਤਲ ਕਰ ਦੇਗਾ।
ਸੋ ਮੈਂ ਸਮਝਦਾ ਹਾਂ ਵੀ ਸੰਤ ਪਿੰਡਰਾਂ ਵਾਲਿਆਂ ਨੇ ਬਿਲਕੁਲ ਸਿੱਖੀ ਜਿਹੜੀਆਂ ਰਵਾਇਤਾਂ ਔਰ ਜਿਹੜਾ ਉਹਨਾਂ ਦੀ ਅਰਦਾਸ, ਉਹਨਾਂ ਦੋਨਾਂ ਦੇ ਉੱਤੇ ਬੜੀ ਸਖਤੀ ਨਾਲ ਪਹਿਰਾ ਦਿੱਤਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ, ਜਿਸ 'ਚ ਬਾਅਦ 'ਚ ਅਕਾਲੀਆਂ ਨੇ ਵੀ ਆਪਣਾ ਮੋਰਚਾ ਰਲਾਇਆ, ਉਹਦੀ ਤਾਂ ਪਹਿਲਾਂ ਸ਼ੁਰੂਆਤ ਹੀ ਜਿਹੜੀ ਹੈ ਉਹ ਬਾਬਾ ਠਾਰਾ ਸਿੰਘ ਔਰ ਭਾਈ ਅਮਰੀਕ ਸਿੰਘ, ਜਿਨ੍ਹਾਂ ਨੂੰ ਕਚਹਿਰੀਆਂ 'ਚੋਂ ਚੁੱਕ ਲਿਆ ਸੀ, ਉਹਨਾਂ ਦੀ ਰਿਲੀਜ਼ ਲਈ ਸੀ। ਜਦੋਂ ਅਕਾਲੀਆਂ ਨੇ ਵੀ ਨਾਲ ਜੁਆਇਨ ਕੀਤਾ ਹੈ, ਕਿਉਂਕਿ ਅਕਾਲੀਆਂ ਦਾ ਪਹਿਲਾ ਮੋਰਚਾ ਪਾਣੀ ਦੇ ਮੁੱਦੇ ਤੇ ਚੱਲ ਰਿਹਾ ਸੀ ਕਰਪੂਰੀ 'ਚ, ਉਹ ਫੇਲ ਹੋਇਆ ਔਰ ਉਹ ਵੀ ਕੋਈ ਫੇਸ ਸੇਵਿੰਗ ਲੱਭਦੇ ਸੀ। ਸੋ ਉਹ ਜਿਹੜਾ ਮੋਰਚਾ ਧਰਮਯੁੱਧ ਮੋਰਚਾ ਲੱਗਾ, ਜਿਹਦੇ 'ਚ 1.5 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਔਰ ਉਹਦੇ 'ਚ ਸਭ ਤੋਂ ਵੱਡਾ, ਇੰਨੀ ਵੱਡੀ ਗਿਣਤੀ 'ਚ ਪਾਰਟਿਸਿਪੇਸ਼ਨ ਸੰਤ ਪਿੰਡਰਾਂ ਵਾਲਿਆਂ ਦੀ ਮਕਨਾਤੀਸੀ ਸ਼ਖਸੀਅਤ ਕਰਕੇ ਸੀ। ਉਸ ਦੇ ਵਿੱਚ ਜਿਹੜੀ ਅਰਦਾਸ ਸੀ ਜਾਂ ਉਸ ਦੀ ਮੰਗ ਸੀ ਧਰਮਯੁੱਧ ਮੋਰਚੇ ਦੀ, ਉਹ ਅਨੰਦਪੁਰ ਸਾਹਿਬ ਦਾ ਮਤਾ ਸੀ ਜੀ। ਹੁਣ ਅਨੰਦਪੁਰ ਸਾਹਿਬ ਦਾ ਮਤਾ ਸਿੱਖਾਂ ਦੀ ਅੱਡ ਪਛਾਣ ਦੀ ਗੱਲ ਕਰਦਾ ਸੀ। ਪੰਜਾਬ ਨੂੰ ਇੱਕ ਆਟੋਨੋਮਸ ਖਿੱਤਾ ਮੰਨ ਕੇ, ਜਿੱਥੇ ਕਿ 2-3 ਮਹਿਕਮੇ ਸੈਂਟਰ ਦੇ ਕੋਲ ਹੋਣ, ਫੋਰਨ ਅਫੇਅਰਸ ਹੋਏ, ਡਿਫੈਂਸ ਹੋਏ ਜਾਂ ਕਰੰਸੀ ਹੋਏ, ਔਰ ਬਾਕੀ ਤਾਂ ਕਿ ਸਿੱਖਾਂ ਦੀ ਪਛਾਣ ਵਾਲੀ ਗੱਲ ਜਿਹੜੀ ਅਡਰੀ ਹੈ, ਸਾਡਾ ਸੱਭਿਆਚਾਰ, ਉਹ ਕਾਇਮ ਰਹੇ, ਜਿਹੜਾ ਇਹਨਾਂ ਨੇ ਵੀ ਕਿਹਾ ਕਿਊਮ ਸਾਹਿਬ ਨੇ। ਲੇਕਿਨ ਇਸ ਦੇ ਨਾਲ ਇੱਕ ਕੰਡੀਸ਼ਨ ਜਾਂ ਇਸ ਦੇ ਨਾਲ ਉਹਨਾਂ ਦੀ ਜਿਹੜੀ ਇੱਕ ਸਟੇਟਮੈਂਟ ਜਿਹੜੀ ਉਹਨਾਂ ਦੀ ਜ਼ੁਬਾਨ 'ਚ ਅਵੇਲੇਬਲ ਹੈ, ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਸਰਕਾਰ ਦੇ ਨਾਲ ਬਰਾਬਰ ਦੀ ਧਿਰ ਵਜੋਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ। ਅਸੀਂ ਇਸ ਬਹੁ ਗਿਣਤੀ ਦੇ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ ਜੀ। ਪਰ ਇਹਨਾਂ ਨੇ ਦੇਖਣਾ ਹੈ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ। ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜ਼ਾਹਰ ਹੈ ਕਿ ਉਹਨਾਂ ਦੀ ਜਿਹੜੀ ਖਾਲਿਸਤਾਨ ਦੀ ਮੰਗ ਉੱਥੋਂ ਹੀ ਸ਼ੁਰੂ ਹੁੰਦੀ ਸੀ ਜਾਂ ਹੋਈ ਜਦੋਂ ਕਿ ਭਾਰਤ ਦੀ ਫੌਜ ਨੇ ਜੂਨ 84 'ਚ ਹਮਲਾ ਕੀਤਾ। ਸੋ ਇਹ ਰਾਦਰ ਉਹਨਾਂ ਦੇ ਕਰੈਕਟਰ ਦੀ ਬਿਊਟੀ ਹੈ ਕਿ ਉਹਨਾਂ ਨੇ ਹਰ ਉਹ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਨਾਲ ਕਿਸੇ ਲੈਵਲ ਦੇ ਉੱਤੇ ਕੋਈ ਅੰਡਰਸਟੈਂਡਿੰਗ ਹੋ ਸਕੇ। ਲੇਕਿਨ ਇਹ ਉਹਨਾਂ ਦੀ ਪ੍ਰੈਡਿਕਸ਼ਨ ਸੀ ਕਿ ਜੇ ਸਰਕਾਰ ਇਸ ਹੱਦ ਤੱਕ ਜ਼ੁਲਮ ਕਰਨ ਤੇ ਔਰ ਸਿੱਖੀ ਦਾ ਸਰਵਨਾਸ਼ ਕਰਨ ਦੇ ਉੱਤੇ ਉਤਾਰੂ ਹੋ ਗਈ ਕਿ ਦਰਬਾਰ ਸਾਹਿਬ ਨੂੰ ਉਹਨਾਂ ਨੇ ਹਮਲੇ ਦਾ ਸ਼ਿਕਾਰ ਬਣਾਇਆ, ਉਸ ਤੋਂ ਬਾਅਦ ਇਹਨਾਂ ਦੇ ਨਾਲ ਕੋਈ ਸਮਝੌਤਾ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਨੀਂਹ ਰੱਖੀ ਗਈ ਤੇ ਫਿਰ ਉਸੇ ਹੀ ਖੰਡਰਾਤ ਬਣੇ, ਅਕਾਲ ਤਖਤ ਦੀ ਤਾਬਿਆ ਸਰਬੱਤ ਖਾਲਸਾ ਹੋਇਆ 26 ਜਨਵਰੀ 1986 ਨੂੰ। ਉਹਨਾਂ ਨੇ 5 ਮੈਂਬਰੀ ਪੰਥਕ ਕਮੇਟੀ ਚੁਣੀ, ਬਣਾਈ ਅਗਵਾਈ ਕਰਨ ਲਈ ਪੰਥ ਦੀ, ਔਰ ਉਸੇ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਔਰ ਇਸ ਪੀਰੀਅਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਖਾਲਿਸਤਾਨ ਦੇ ਕੇਸਰੀ ਨਿਸ਼ਾਨ ਨੂੰ ਝੂਲਦਾ ਦੇਖਣ ਦੇ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਦੀ ਕਾਇਮੀ ਲਈ ਕੁਰਬਾਨੀਆਂ ਕੀਤੀਆਂ ਨੇ। ਔਰ ਮੈਂ ਸਮਝਦਾ ਹਾਂ ਵੀ ਸੰਤ ਪਿੰਡਰਾਂ ਵਾਲੇ ਔਰ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਸਿੱਖ ਫਿਲਾਸਫਰ ਹੋਏ ਨੇ, ਇਹ ਦੋਨੋਂ ਹੀ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਾਨੂੰ ਉਹ ਮੰਜ਼ਿਲ ਦਿਖਾਈ ਜਿਹੜੀ ਕਿ ਆਲਰੇਡੀ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੇ ਵਿੱਚ ਇਨਹੈਰਿਟ ਰੱਖੀ ਹੋਈ ਸੀ। ਰਾਜ ਕਰੇਗਾ ਖਾਲਸਾ ਨਾਲ, ਜਿਹੜੀ ਸੋਵਰਨਿਟੀ ਅਸੀਂ ਗਵਾਈ ਸੀ ਅੰਗਰੇਜ਼ਾਂ ਦੇ ਕੋਲ, ਔਰ ਉਸ ਸੋਵਰਨਿਟੀ ਦੀ ਪ੍ਰਾਪਤੀ ਲਈ ਹੁਣ not looking behind ਜੀ ਜੀ ਹੁਣ ਤਾਂ ਜ਼ਾਹਰ ਹੈ ਕਿ ਮੰਜ਼ਿਲ ਸਾਡੇ ਸਾਹਮਣੇ, ਅਸੀਂ ਤੁਰੇ ਜਾਣੇ। ਮੰਜ਼ਿਲ ਕਦੋਂ ਆਏਗੀ ਪਤਾ ਨਹੀਂ, ਉਹ ਤਾਂ ਫਿਰ ਇਹੀ ਹੈ। ਇੱਕ ਸ਼ੇਅਰ ਮੇਰੀ ਯਾਦ 'ਚ ਹੈ ਕਿ ਮੰਜ਼ਿਲ ਉਹ ਛੱਡੋ ਵੀ ਪੱਲਾ, ਪੈਂਡਾ ਖੋਟਾ ਨਾ ਕਰੋ, ਪੈਰ ਦੱਸਣਗੇ ਜਦੋਂ ਉਹਦਾ ਦੁਆਰਾ ਆ ਗਿਆ ਜੀ। ਹੁਣ ਤਾਂ ਪੈਂਡਾ ਖੋਟਾ ਕਰਨ ਵਾਲੀ ਗੱਲ ਨਹੀਂ ਹੈ, ਨਜ਼ਰਾਂ ਭਾਵੇਂ ਮੰਜ਼ਿਲ ਵੱਲ ਨੇ, ਪਰ ਇੰਨੀ ਕੁ ਮਸਤੀ ਹੈ ਕਿ ਮੰਜ਼ਿਲ ਨਾ ਵੀ ਨਜ਼ਰ ਆਏ ਤੇ ਜਦੋਂ ਜਾ ਕੇ ਪੈਰ ਰੁਕ ਜਾਣੇ ਨੇ ਉੱਥੇ, ਉਦੋਂ ਪਤਾ ਲੱਗ ਜਾਣਾ ਕਿ ਵੀ ਮੰਜ਼ਿਲ ਆ ਗਈ ਜੀ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਵੇਲਾ ਬ੍ਰੇਕ ਤੇ ਜਾਣ ਦਾ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।